ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਆਪਾਂ ਕਾਲਸ ਲੈਂਦੇ ਹਾਂ, ਜਿਹੜੇ ਇਲਾਜ ਉਸ ਦੇ ਵਿੱਚ ਨਹੀਂ ਦੱਸੇ ਜਾਂਦੇ, ਜਗਵੀਰ ਸਿੰਘ ਜੀ ਅੱਜ ਦੇ ਦਿਨ ਉਹ ਇਲਾਜ ਦੱਸਦੇ ਆ, ਕੁਛ ਵਾਧੂ ਇਲਾਜ ਦੱਸਦੇ ਆ। ਅਤੇ ਤੁਸੀਂ ਮੰਗਲਵਾਰ ਨੂੰ ਕਾਲ ਕਰਕੇ ਆਪਣੀ ਕੋਈ ਵੀ ਬਿਮਾਰੀ ਉਹਦੇ ਬਾਰੇ ਪੁੱਛ ਸਕਦੇ ਆ। ਅਤੇ ਜਿਨ੍ਹਾਂ ਦੇ ਇਲਾਜ ਆ ਕਈ ਅੱਜ ਦੇ ਦਿਨ ਵੀਰਵਾਰ ਨੂੰ ਵੀ 2:30 ਵਜੇ ਦੱਸੇ ਜਾਂਦੇ ਆ। ਇਸ ਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ, ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਅਸੀਂ ਆਯੁਰਵੈਦਿਕ ਦੀ ਗੱਲ ਕਰਦੇ ਹਾਂ, ਜਿਹੜੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਰਲਾ ਕੇ ਕਿਵੇਂ ਲੈਣਾ ਆ। ਆਪਣੇ ਸਰੀਰ ਦੇ ਹਿਸਾਬ ਨਾਲ ਚੀਜ਼ ਲੈਣੀ ਆ। ਜੇ ਕਿਸੇ ਨੂੰ ਬਾਏ ਆ, ਗਰਮੀ ਆ ਜਾਂ ਕਿਸੇ ਵੀ ਤਰ੍ਹਾਂ ਹੈਗਾ, ਉਸ ਹਿਸਾਬ ਨਾਲ ਚੀਜ਼ ਲੈਣੀ ਆ। 4082725200 ਇਹ ਤੁਸੀਂ ਕਾਲ ਕਰ ਸਕਦੇ ਹੈਗੇ ਆ ਮੰਗਲਵਾਰ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਉਹਨੇ 2 ਹਫ਼ਤੇ ਰਹਿ ਗਏ ਸੀਗੇ, ਪਿਛਲੇ ਵੀ ਕਿਤੇ ਨੁਕਸੇ ਉਹ ਦੱਸਦੇ ਜੀ। ਉਹ ਗਰਦਨ ਦਾ ਦਰਦ ਪੁੱਛਦੇ ਸੀਗੇ। ਉਹ ਬਦਾਮਾਂ ਦੇ ਤੇਲ ਦੇ ਵਿੱਚ ਸ਼ਹਿਦ ਮਿਲਾ ਕੇ ਉਹ ਗਰਦਨ ਦੇ ਉੱਤੇ ਲੇਪ ਕਰ ਲਏ, ਉਹਦੇ ਨਾਲ ਹਟ ਜੂਗਾ। ਜਾਂ ਫਿਰ ਜਿਹੜੇ ਮੇਥੀ ਹੁੰਦੀ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਤਾਂ ਲੇਪ ਜਿਹਾ ਬਣਾ ਕੇ ਜਾਂ ਬਰੀਕ ਪਾਊਡਰ ਜਿਹਾ ਕਰਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਲੇਪ ਬਣਾ ਕੇ ਉਹਦਾ ਤੁਸੀਂ ਆਪਣੇ ਲਗਾਉਣਾ ਇਹ ਗਰਦਨ ਦੇ ਉੱਤੇ। ਜਾਂ ਫਿਰ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਸੁੰਡ ਮਿਕਸ ਕਰਕੇ ਤੇ ਅੱਧਾ ਚਮਚਾ, ਜੇ 2 ਚਮਚੇ 1 ਚਮਚਾ ਸਰੋਂ ਦਾ ਤੇਲ ਲੈ ਲਓ ਤੇ ਵਿੱਚੋਂ ਸੁੰਡ ਪਾ ਕੇ ਤੇ ਅੱਧਾ ਚਮਚਾ ਸ਼ਹਿਦ ਦਾ ਪਾ ਕੇ ਉਹਦਾ ਆਪਣੇ ਲੇਪ ਕਰਨਾ ਹੈਗਾ। ਫਿਰ ਤੁਸੀਂ ਆਪਣੇ ਕਰ ਸਕਦੇ ਹੈਗੇ ਆਪਣੇ ਸ਼ਹਿਦ ਦੇ ਵਿੱਚ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਉਹ ਮਿਕਸ ਕਰਕੇ ਉਹਦਾ ਲੇਪ ਜਿਹਾ ਕਰਕੇ ਕਰ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲਸਣ ਦਾ ਤੇਲ, ਜਿਸ ਤਰ੍ਹਾਂ ਪਹਿਲਾਂ ਦੱਸਦੇ ਹੈਗੇ ਸਰੋਂ ਦੇ ਤੇਲ ਉਹਨੂੰ ਜਲਾ ਕੇ ਜੀ ਉਹਦੇ ਵਿੱਚੋਂ ਸ਼ਹਿਦ ਮਿਕਸ ਕਰਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਉਹਦੇ ਤੇ ਕਰ ਸਕਦੇ। ਨਹੀਂ ਤਾਂ ਫਿਰ ਸਰੋਂ ਦਾ ਤੇਲ ਤੇ ਲੌਂਗਾ ਦਾ ਤੇਲ ਇਹ ਬਰਾਬਰ ਲੈ ਕੇ ਉਹਦੀ ਗਰਦਨ ਦੇ ਉੱਤੇ ਮਾਲਿਸ਼ ਕਰ ਲਓ। ਜਿਹੜੇ ਕਹਿੰਦੇ ਸੀਗੇ ਸਰੀਰ ਦੇ ਵਿੱਚੋਂ ਸੋਜਾ ਜਿਹਾ ਰਹਿੰਦਾ ਹੈਗਾ, ਉਹ ਆਪਣੇ 1 ਕੱਪ ਗਾਜਰ ਦਾ ਜੂਸ ਲੈਣਾ ਹੈਗਾ, ਅੱਧਾ ਚਮਚਾ ਸੁੰਡ ਦਾ ਪਾਉਣਾ ਹੈਗਾ, 2 ਚਮਚੇ ਮਕੋਹ ਦਾ ਰਸ ਪਾਉਣਾ ਹੈਗਾ ਜੀ। ਇਹ ਆਪਣੇ ਲੈ ਸਕਦੇ ਹੈਗੇ। ਜਾਂ ਪੁਨਰਵਾ ਆਸਬ ਇਹ ਤੁਹਾਨੂੰ ਮਿਲਦਾ, ਇਹ ਲੈ ਸਕਦੇ ਹੈਗੇ। ਨਹੀਂ ਤਾਂ ਇੱਥੇ ਗਊ ਮੂਤਰ ਬੋਤਲਾਂ 'ਚ ਮਿਲਦਾ ਹੈਗਾ, ਜੇ ਤੁਹਾਡੇ ਸਟੋਰਾਂ 'ਚ ਮਿਲਦਾ ਹੈਗਾ ਤਾਂ 2 ਚਮਚੇ 1 ਕੱਪ ਗਾਜਰਾਂ ਦੇ ਜੂਸ ਨਾਲ ਮਿਕਸ ਕਰਕੇ ਉਹ ਪੀ ਸਕਦੇ। ਇਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ ਇਹਦੇ ਵਾਸਤੇ। ਬਾਕੀ ਜਿਹੜੇ ਮਾਈਗ੍ਰੇਨ ਵਾਸਤੇ ਕਹਿੰਦੇ ਅੱਧਾ ਸਿਰ ਜਦ ਦੁਖਦਾ ਹੈਗਾ, ਉਹ ਨਾਰੀਅਲ ਦਾ ਪਾਣੀ ਤੁਸੀਂ ਆਪਣੇ ਨੱਕ ਵਿੱਚ 2-2 3-3 ਬੂੰਦਾਂ ਪਾ ਲਿਆ ਕਰੋ ਜੀ 2-3 ਟਾਈਮ, ਉਹਦੇ ਨਾਲ ਠੀਕ ਹੋ ਜਾਂਦਾ। ਨਹੀਂ ਤਾਂ ਘਿਓ ਲੈ ਕੇ ਘਿਓ ਨੂੰ ਸੁੰਘਣਾ ਹੈਗਾ ਜੀ, ਦੇਸੀ ਘੀ ਨੂੰ ਬਾਰ-ਬਾਰ ਸੁੰਘੀ ਚੱਲੋ, ਇਹਦੇ ਨਾਲ ਵੀ ਠੀਕ ਹੋ ਜਾਂਦਾ। ਫਿਰ ਜਵੈਨ, ਤੁਸੀਂ ਜਵੈਨ ਦੀ 1 ਪੋਟਲੀ ਜੀ ਬਣਾ ਲਓ ਰਗੜ ਕੇ, ਉਹ ਸੁੰਘੀ ਚੱਲੋ ਬਾਰ-ਬਾਰ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਅੱਛਾ, ਜੇ ਆਪਣੇ ਜਿਹੜੇ ਪਾਸੇ ਦਾ ਸਾਰਾ ਸਿਰ ਦੁਖਦਾ ਹੈਗਾ ਉਹਦੇ ਵਿੱਚ ਤੁਸੀਂ ਆਪਣੇ ਜਿਹੜਾ ਹਰਾ ਨਿੰਬੂ ਹੁੰਦਾ ਹੈਗਾ, ਹਰਾ ਨਿੰਬੂ ਉਹਦੀਆਂ 2-2 3-3 ਬੂੰਦਾਂ ਤੁਸੀਂ ਨੱਕ ਮਾ ਪਾਈ ਜਾਣੀ ਹੈਗੀ, ਉਹ ਤੁਸੀਂ ਪਾ ਸਕਦੇ ਹੈਗੇ। ਕਈਆਂ ਨੂੰ ਤਾਂ ਸਰੋਂ ਦੇ ਤੇਲ ਨਾਲ ਆ ਜਾਂਦਾ ਆਰਾਮ, 5-4 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਲਿਆ ਕਰੋ, ਇਹਦੇ ਨਾਲ ਟਰਾਈ ਕਰਕੇ ਤੁਸੀਂ ਦੇਖ ਸਕਦੇ ਹੈਗੇ। ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਸਿਰ ਵਿੱਚ ਫੁੰਸੀਆਂ ਪੁੱਛਦੇ ਸੀਗੇ ਭੈਣ ਜੀ, ਉਹ ਆਪਣੇ ਸੈਲਸ਼ੀਅਮ ਸ਼ੈਂਪੂ ਸੀਗਾ ਜੀ, ਸੈਲਸ਼ੀਅਮ ਸ਼ੈਂਪੂ ਉਹ ਮੈਡੀਕੇਟਡ ਹੈਗਾ, 2.5% ਲਿਖਿਆ ਵਾ ਹੈਗਾ ਉਹਦੇ ਉੱਤੇ। ਉਹ ਤੁਸੀਂ ਆਪਣੇ ਜਦ ਜਿਸ ਤਰ੍ਹਾਂ ਬਾਲ ਗਿੱਲੇ ਕਰਕੇ ਉਹ ਲਗਾ ਕੇ 5-7 ਮਿੰਟ ਰੱਖਣਾ ਹੈਗਾ, ਫਿਰ ਬਾਅਦ ਤੁਸੀਂ ਆਪਣੇ ਧੋਣਾ ਹੈਗਾ ਉਹਨੂੰ। ਅੱਛਾ, ਇਹਦੇ ਵਾਸਤੇ ਹੋਰ ਵੀ ਹੈਗਾ ਇਲਾਜ, ਤੁਸੀਂ ਆਪਣੇ ਤ੍ਰਿਫਲਾ ਚੂਰਨ ਤੇ ਆਪਣੇ ਸ਼ਹਿਦ ਇਹ ਮਿਲਾ ਕੇ 2 ਚਮਚੇ ਤ੍ਰਿਫਲਾ ਚੂਰਨ 1 ਚਮਚਾ ਸ਼ਹਿਦ ਮਿਲਾ ਕੇ ਇਹ ਲਗਾਤਾਰ ਖਾਣਾ ਹੈਗਾ ਜੀ। 40 ਦਿਨ ਤੱਕ ਖਾਓ ਘੱਟੋ ਘੱਟ। 2 ਮਹੀਨੇ ਦਾ ਕੋਰਸ ਹੈਗਾ, 2 ਮਹੀਨੇ ਤੁਸੀਂ ਆਪਣੇ ਖਾਣਾ ਹੈਗਾ। ਇਹਦੇ ਨਾਲ ਵੀ ਆਪਣੇ ਸਾਰਾ ਖੂਨ ਆਪਣੇ ਕਲੀਨ ਹੋ ਜਾਂਦਾ ਜੀ। ਜਾਂ ਆਪਣੇ ਤੁਸੀਂ ਲੈ ਸਕਦੇ ਹੈਗੇ ਨਾਰੀਅਲ ਦੇ ਤੇਲ ਦੇ ਵਿੱਚ ਗੰਧਕ, ਇਹ ਸਟੋਰਾਂ 'ਚ ਮਿਲ ਜਾਂਦੀ ਹੈ ਜੀ ਆਪ, ਉਹ ਤੁਸੀਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਉਹ ਲਗਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਫਿਰ ਘੰਟਾ 2 ਘੰਟੇ ਬਾਅਦ ਤੁਸੀਂ ਨਹਾ ਲੈਣਾ ਹੈਗਾ। ਨਿੰਬ ਦਾ ਸਾਬਣ ਤੁਸੀਂ ਯੂਜ਼ ਕਰਨਾ ਹੈਗਾ ਨਹਾਣੇ ਨੂੰ। ਜਾਂ ਫਿਰ ਤੁਸੀਂ ਔਲਾ ਪਾਊਡਰ, ਦੇਸੀ ਘੀ ਤੇ ਸ਼ੱਕਰ, ਇਹ ਤੁਸੀਂ 3 ਚੀਜ਼ਾਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਪਤਲਾ ਜਿਹਾ ਇਹ ਵਾਲਾਂ ਸਿਰ 'ਚ ਲਗਾਓ, ਇਹਦੇ ਨਾਲ ਵੀ ਸਾਰੀ ਸਿਰ ਦੀਆਂ ਫੁੰਸੀਆਂ ਜਿਹੜੀਆਂ ਹਟ ਜਾਂਦੀਆਂ। ਇਹ ਵਿਆਹੀਆਂ ਵਾਸਤੇ ਪੁੱਛਦੇ ਸੀਗੇ, ਉਹ ਤਾਂ ਪਿਆਜ਼ ਦਾ ਰਸ ਤੁਸੀਂ ਲਗਾ ਸਕਦੇ ਜੀ। ਪਿਆਜ਼ ਦਾ ਪੇਸਟ ਜਿਹਾ ਬਣਾ ਲਓ, ਰਸ ਨਹੀਂ, ਪਿਆਜ਼ ਦਾ ਚਟਨੀ ਜਿਸ ਤਰ੍ਹਾਂ ਕੁੱਟ ਕੇ ਉਹ ਵਿਆਹੀਆਂ 'ਤੇ ਬੰਨ੍ਹ ਲਓ, ਉਹਦੇ ਨਾਲ ਹਟ ਜੂਗੀ। ਜਾਂ ਫਿਰ ਤੁਸੀਂ ਨਿੰਬੂ, ਜਿਹੜਾ ਪੀਲਾ ਨਿੰਬੂ ਹੁੰਦਾ, ਉਹਦੀ ਚਟਨੀ ਜੀ ਬਣਾ ਕੇ ਵਿਆਹੀਆਂ 'ਤੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਰਿੰਡ ਦਾ ਤੇਲ ਲਗਾ ਸਕਦੇ ਹੈਗੇ। ਫਿਰ ਤੁਸੀਂ ਵੈਸਲੀਨ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਗਲੀਸਰੀਨ, ਅੱਧਾ ਸਰੋਂ ਦਾ 1 ਚਮਚਾ ਸਰੋਂ ਦਾ ਤੇਲ 1 ਚਮਚਾ ਗਲੀਸਰੀਨ, ਇਹ ਮਿਕਸ ਕਰਕੇ ਲਗਾ ਲਓ, ਇਹਦੇ ਨਾਲ ਵੀ ਵਿਆਹੀਆਂ ਹਟ ਜਾਣਗੀਆਂ ਸਾਰੀਆਂ। ਇਹ ਟਰਾਈ ਕਰਕੇ ਦੇਖ ਲਓ ਜੀ। ਨਹੀਂ ਤਾਂ ਬਣੀ ਬਣਾਈ ਇੱਕ ਮਿਲਦੀ ਹੁੰਦੀ ਹੈ
ਸਟੋ 'ਚੋਂ ਤੁਹਾਨੂੰ ਮਿਲ ਜੂਗੀ। ਫਲੈਕਸਟੋ ਕਹਿੰਦੇ ਜੀ ਉਹਨੂੰ, FLEXETOE, ਫਲੈਕਸਟੋ ਆਇੰਟਮੈਂਟ ਹੈਗੀ। ਇਹ ਤੁਸੀਂ ਆਪਣੇ ਜੇ ਮਿਲਦੀ ਹੈ ਤੁਹਾਨੂੰ ਇਹ ਲਗਾ ਲਓ। ਫਿਰ ਕੁਆਰ ਦਾ ਗੁੱਦਾ ਵੀ ਤੁਸੀਂ ਲਗਾ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਕੁੜੀ ਦੀ ਉਹ ਕਹਿੰਦੇ ਸੀਗੇ ਟੱਟੀਆਂ ਹਟਦੀਆਂ ਨਹੀਂ ਹੈਗੀਆਂ, ਉਹ ਵੀ ਤੁਸੀਂ ਆਪਣੇ ਥੋੜ੍ਹਾ ਜਿਹਾ ਉਹਨੂੰ ਜੀਰੇ ਤੇ ਆਪਣੇ ਸੌਂਫ ਦੀ ਥੋੜ੍ਹੀ ਚਾਹ ਜੀ ਬਣਾ ਕੇ ਉਹਨੂੰ ਪਿਲਾਓ ਜੀ ਆਪਣੇ। ਜਾਂ ਫਿਰ ਬੇਲ ਪਾਊਡਰ ਜੇ ਤੁਹਾਨੂੰ ਮਿਲਦਾ ਹੈਗਾ, ਬੇਲ ਪਾਊਡਰ, ਉਹਦੀ ਤੁਸੀਂ ਆਪਣੇ ਚੁਟਕੀ ਜੀ ਚਾਹੇ ਤਾਂ ਪਾਣੀ ਨਾਲ ਉਬਾਲ ਕੇ ਭਾਵੇਂ ਉਹਦੀ ਚਾਹ ਜੀ ਬਣਾ ਕੇ ਦੇ ਦਿਓ ਕੁੜੀ ਨੂੰ। ਫਿਰ ਤੁਲਸੀ ਦੇ ਪੱਤਿਆਂ ਦਾ ਥੋੜ੍ਹਾ ਜਿਹਾ ਰਸ ਕੱਢ ਕੇ, ਅਦਰਕ ਦਾ ਰਸ, ਇਹਦਾ ਤੁਸੀਂ ਆਪਣੇ ਲੈ ਕਰ ਸਕਦੇ ਹੈਗੇ। ਵੀ ਅੱਧਾ ਕੁ ਚਮਚਾ ਉਹਦੇ ਮੂੰਹ 'ਚ ਪਾ ਦਿਆ, ਪਾਣੀ ਦੇ ਵਿੱਚ ਮੈਂ ਮਿਕਸ ਕਰ ਲਓ। ਪੰਜ ਚਾਰ ਬੂੰਦਾਂ ਉਹਦੇ ਵਿੱਚੋਂ 5-4 ਬੂੰਦਾਂ 2 ਚਮਚਾ ਮੈਂ ਕਰ ਲਓ ਮਿਕਸ, ਅੱਧਾ ਚਮਚਾ ਕਰਕੇ ਉਹਨੂੰ ਪਿਲਾਈ ਚੱਲੋ। 6 ਮਹੀਨੇ ਦੀ ਕੁੜੀ ਹੈਗੀ। ਨਹੀਂ ਤਾਂ ਅਨਾਰ ਦਾ ਰਸ ਦੇ ਵਿੱਚੋਂ ਤੁਸੀਂ ਥੋੜ੍ਹੀ ਸੁੰਡ ਮਿਕਸ ਕਰਕੇ ਇਸ ਤਰ੍ਹਾਂ ਅੱਧਾ ਚਮਚਾ ਕਰਕੇ ਪਿਲਾ ਸਕਦੇ। ਇਹ ਕਰਕੇ ਦੇਖ ਲਓ ਤੁਸੀਂ। ਬੱਚਾ ਛੋਟਾ ਕਰ ਵੀ ਕੁਛ ਨਹੀਂ ਸਕਦੇ। ਜੈਸੇ ਜਿਹੜੇ ਕਹਿੰਦੇ ਸੀਗੇ ਆਪਣੇ ਖੱਟੀਆਂ ਡਕਾਰਾਂ ਆਉਂਦੀਆਂ ਹੈਗੀਆਂ, ਉਹਦੇ ਸੱਚ ਅਦਰਕ ਦਾ ਰਸ ਵੀ ਪਾ ਸਕਦੇ ਹੈਗੇ ਧੁੰਨੀ 'ਚ ਬੱਚੇ ਦੇ, ਉਹ ਵੀ ਟੱਟੀਆਂ ਨੂੰ ਹਟਾ ਦਿੰਦਾ ਜੀ। ਜਿਹੜੇ ਕਹਿੰਦੇ ਖੱਟੀਆਂ ਡਕਾਰਾਂ ਆਉਂਦੀਆਂ ਹੈਗੀਆਂ, ਉਹ ਤਾਂ ਇੱਕ ਚੁਟਕੀ ਦੀ ਹਿੰਗ ਦੀ ਗੁੜ ਦੇ ਵਿੱਚੋਂ ਪਾ ਕੇ ਉਹ ਚੂਸ ਸਕਦੇ ਹੈਗੇ। ਨਹੀਂ ਤਾਂ ਇੱਕ ਕੇਲਾ ਲੈ ਕੇ ਉਹਦੇ ਕੱਟ ਕੇ ਵਿੱਚੋਂ ਥੋੜ੍ਹਾ ਜਿਹਾ ਕਾਲਾ ਨੂਣ ਤੇ ਥੋੜ੍ਹੀ ਜਿਹੀ ਹਿੰਗ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਨਿੰਬੂ ਦਾ ਤੁਸੀਂ ਨਿੰਬੂ ਦੀ ਸਕੰਜਵੀ ਪਾਣੀ ਗਲਾਸ ਪਾਣੀ ਦਾ ਇੱਕ ਨਿੰਬੂ ਨਿਚੋੜ ਕੇ ਵਿੱਚੋਂ 3-4 ਸ਼ੱਕਰ ਦੇ ਮਿਕਸ ਕਰਕੇ, ਖੰਡ ਦੀ ਜਗ੍ਹਾ ਸ਼ੱਕਰ ਪਾਣੀ ਹੈਗੀ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਪੁਦੀਨੇ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਉਹਦੇ ਵਿੱਚੋਂ ਤੁਸੀਂ ਕਾਲਾ ਨੂਣ ਪਾਉਣਾ ਹੈਗਾ ਤੇ ਇਮਲੀ ਤੇ ਕਾਲਾ ਨੂਣ, ਪੁਦੀਨੇ ਦੀ ਚਟਨੀ ਤੇ ਸ਼ਹਿਦ, ਇਹ ਮਿਕਸ ਕਰਕੇ ਚਟਨੀ ਜੀ ਬਣਾ ਕੇ ਤੁਸੀਂ ਇਹ ਖਾ ਲਿਆ ਕਰੋ। ਇਹ ਵੀ ਵਧੀਆ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜੀਰੇ ਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਉਹਦੇ ਵਿੱਚੋਂ ਕਾਲੀ ਮਿਰਚ ਤੇ ਕਾਲਾ ਨੂਣ ਪਾ ਸਕਦੇ ਹੈਗੇ ਤੁਸੀਂ। ਦੋ ਚਮਚੇ ਜੀਰੇ ਦੇ ਲੈ ਕੇ ਉਹਨੂੰ ਪਾਣੀ ਨਾਲ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਓ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਇਹਦੇ ਵਾਸਤੇ ਤੁਸੀਂ ਮੂਲੀ ਦੇ ਰਸ ਦੇ ਵਿੱਚੋਂ ਸ਼ੱਕਰ ਮਿਲਾ ਕੇ ਇਹ ਪੀ ਸਕਦੇ ਹੈਗੇ। ਜੇ ਬਣਿਆ ਬਣਾਇਆ ਤੁਹਾਨੂੰ ਜਵੈਨ ਦਾ ਕਾੜਾ ਅਰਕ ਮਿਲਦਾ ਉਹ ਲੈ ਲਓ, ਨਹੀਂ ਤਾਂ ਜਵੈਨ ਦਾ ਹੀ ਚਾਹ ਜੀ ਬਣਾ ਕੇ ਘਰ ਪੀ ਸਕਦੇ ਹੈਗੇ। ਤੇ ਕੇਲੇ ਦੇ ਉੱਤੇ ਛੋਟੀ ਇਲਾਇਚੀ ਛਿੜਕ ਕੇ ਉਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਨਾਰੀਅਲ ਦਾ ਪਾਣੀ ਪੀ ਲਓ। ਫਿਰ ਆਪਣੇ ਤੁਸੀਂ 2 ਲੌਂਗ ਰੋਟੀ ਖਾ ਕੇ ਕਰਦੇ 2 ਲੌਂਗ ਮੂੰਹਾਂ ਪਾ ਕੇ ਉਹਨੂੰ ਚੁੱਸੀ ਚੱਲੋ। ਜੀਰਾ ਤੇ ਸੌਂਫ ਇਹ ਮਿਕਸ ਕਰਕੇ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਚੁੱਸੀ ਚੱਲੋ। ਫਿਰ ਔਲਿਆਂ ਦਾ ਰਸ ਜਿਹੜਾ ਹੁੰਦਾ, ਔਲਿਆਂ ਦਾ ਰਸ ਉੱਥੇ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ, ਉਹ ਅੱਧਾ ਕੁ ਚਮਚਾ ਤੁਸੀਂ ਦੇਸੀ ਘੀ ਦਾ ਲੈਣਾ ਹੈਗਾ। ਉਹ ਫਰਾਈ ਪੈਨ 'ਚ ਪਾ ਕੇ ਤੇ ਉਹਦੇ ਵਿੱਚੋਂ ਜਾਂ ਗਰਮ ਹੋ ਗਿਆ ਘੀ, ਉਹਦੇ ਵਿੱਚੋਂ ਔਲਿਆਂ ਦਾ ਰਸ ਸਿੱਟ ਦੇਣਾ 5-6 ਚਮਚੇ। ਤੇ ਇੱਕ ਜਦ ਥੋੜ੍ਹਾ ਤੜਕਾ ਜਿਹਾ ਲੱਗ ਗਿਆ ਉਹਨੂੰ, ਫਿਰ 1 ਗਲਾਸ ਪਾਣੀ ਦੇ ਵਿੱਚੋਂ ਚਾਹੇ ਗਲਾਸ ਵਿੱਚੇ ਪਾ ਦਿਓ ਪਾਣੀ ਦਾ ਉਹਦੇ ਵਿੱਚ, ਤੇ ਉਹ ਪੀਓ। ਉਹਦੇ ਨਾਲ ਵੀ ਜਿਹੜੇ ਸਾਰੇ ਖੱਟੇ ਦੁਕਾਨ ਆਣੇ ਹਟ ਜਾਵੇ। ਜਿਹੜੇ ਲੱਤਾਂ ਦਾ ਦਰਦ ਕਹਿੰਦੇ ਸੀਗੇ, ਲੱਤਾਂ ਦੇ ਵਿੱਚੋਂ ਦਰਦ ਰਹਿੰਦਾ ਹੈਗਾ, ਉਹਦਾ ਇੱਥੇ ਤੁਸੀਂ ਕਿਸ਼ੋਰ ਗੂਗਲ ਦੀਆਂ ਗੋਲੀਆਂ ਮਿਲ ਜਾਂਦੀਆਂ ਜੀ। ਉਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ। ਆਪਣੇ ਸਟੋਰਾਂ 'ਚ ਮਿਲੇ ਜਾਊਗੀਆਂ ਮੇਰਾ ਖਿਆਲ। ਤੇ ਇਹਦੇ ਵਿੱਚ ਮੈਂ ਤੁਸੀਂ ਔਲਾ, ਸੰਤਰਾ, ਅਮਰੂਦ ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾਓ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਸੁੰਡ ਅੱਧਾ ਚਮਚਾ, ਕਰੇਲੇ ਦਾ ਰਸ 2 ਚਮਚੇ ਤੇ 1 ਨਿੰਬੂ, ਇਹ 1 ਗਲਾਸ ਪਾਣੀ ਦੇ ਵਿੱਚੋਂ ਮਿਕਸ ਕਰਕੇ ਇਹ ਪੀਣ ਲੱਗ ਜਾਓ। ਇਹਦੇ ਨਾਲ ਵੀ ਸਾਰੀ ਆਪਣੇ ਲੱਤਾਂ ਦਾ ਸੋਜਿਆ ਜਾਂ ਆਪਣੇ ਲੱਤਾਂ ਦਾ ਜਿਹੜਾ ਹਟ ਜਾਂਦਾ ਜੀ। ਫਿਰ ਸ਼ਤਾਵਰ ਤੁਸੀਂ ਲੈ ਸਕਦੇ ਹੋ। ਸ਼ਤਾਵਰ ਮਿਲ ਜਾਂਦੀ ਹੈ ਆਪਣੇ ਸਟੋਰਾਂ 'ਚ। 1 ਚਮਚਾ ਹੈ ਤੇ 1 ਚਮਚਾ ਸ਼ਹਿਦ ਦੁੱਧ ਦੇ ਵਿੱਚ ਆਪਣੇ ਘੋਲ ਕੇ ਆਪਣੇ ਪੀ ਲਓ। ਫਿਰ ਪੱਕੇ ਵੇ ਕੇਲੇ ਤੁਸੀਂ ਖਾ ਸਕਦੇ ਹੈਗੇ, ਇਹ ਤੁਸੀਂ ਲੈ ਲਓ। ਫਿਰ ਨਹੀਂ ਤਾਂ 2-3 ਕਲੀਆਂ ਲਸਣ ਦੀਆਂ ਦੁੱਧ ਮਾਂ ਉਬਾਲ ਕੇ ਉਹ ਉਬਾਲ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਔਲਾ ਪਾਊਡਰ ਲੈਣਾ, ਉਹ ਖਾ ਕੇ ਉੱਪਰੋਂ ਇਹ ਲਸਣ ਵਾਲਾ ਦੁੱਧ ਤੁਸੀਂ ਆਪਣੇ ਪੀ ਲਿਆ ਕਰੀਓ। ਫਿਰ ਆਪਣੇ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹਾਂ ਫੁੱਲ ਮਖਾਣੇ ਲੈ ਸਕਦੇ ਹੈਗੇ। ਫੁੱਲ ਮਖਾਣੇ ਲੈ ਕੇ ਦੇਸੀ ਘੀ ਮੈਂ ਥੋੜ੍ਹੇ ਫਰਾਈ ਜੇ ਕਰ ਲੈਣੇ ਹੈਗੇ, ਗਰਮ ਜੇ ਕਰ ਲੈਣੇ, ਇਸ ਤਰ੍ਹਾਂ ਰੰਗ ਜਿਹਾ ਉਹਨਾਂ ਦਾ ਚੇਂਜ ਹੋ ਜਾਵੇ ਥੋੜ੍ਹਾ ਜਿਹਾ ਕੱਢ ਕੇ। ਤੇ 20 ਮਖਾਣੇ ਤੁਸੀਂ ਰੋਜ਼ ਖਾਣੇ ਹੈਗੇ 40 ਦਿਨ। ਇਹਦੇ ਨਾਲ ਵੀ ਸਾਰੇ ਹਟ ਜੂਗਾ ਜੀ ਲੱਤਾਂ ਦਾ ਦਰਦ। ਫਿਰ ਪਪੀਤੇ ਦਾ ਰਸ ਤੁਸੀਂ ਲੈ ਸਕਦੇ ਹੈਗੇ ਜਿੰਨਾ ਕੁ ਪੀਣਾ। ਉਹਦੇ ਵਿੱਚ 4 ਚਮਚੇ ਤੁਸੀਂ ਅਦਰਕ ਦਾ ਰਸ ਇਹ ਪੀ ਵੀ ਸਕਦੇ ਹੈਗੇ। ਤੇ ਥੋੜ੍ਹੇ ਜਿਹੇ ਇਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ ਲੱਤਾਂ ਦੇ ਉੱਤੇ। ਪਪੀਤੇ ਦੇ ਰਸ ਤੇ ਅਦਰਕ ਦਾ ਰਸ ਜਿਹੜਾ ਮਿਲਾਇਆ ਹੋਊਗਾ ਉਹਦੇ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਅੱਗੇ ਪੁੱਛਦੇ ਸੀਗੇ ਜਿਹੜੇ ਸੰਗ੍ਰਹਿਣੀ ਹੋਈ ਵੀ ਹੈਗੀ, ਉਹ ਤਾਂ ਤੁਸੀਂ ਕੱਚਾ ਪਪੀਤਾ ਲੈ ਕੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਉਬਾਲ ਲਓ। ਉਹਦੇ ਵਿੱਚੋਂ ਤੁਸੀਂ ਕਾਲਾ ਨੂਣ ਮਿਲਾ ਕੇ ਇਹ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਦੇਸੀ ਚੀਜ਼ ਹੈਗੀ, ਤੁਸੀਂ 100 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ, 25 ਗ੍ਰਾਮ ਕਾਲਾ ਨੂਣ ਲੈਣਾ ਹੈਗਾ ਤੇ ਇਹ ਮਿਕਸ ਕਰਕੇ ਰੱਖ ਲਓ। 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਐਂ ਖਾ ਲਿਆ ਕਰੋ। ਇਹ ਵੀ ਤੁਹਾਨੂੰ ਠੀਕ ਰਹੂਗਾ। ਨਹੀਂ ਤਾਂ ਤੁਸੀਂ ਆਪਣੇ
ਇੱਕ ਮਾਜੂ ਫਲ ਲੈਣਾ ਹੈਗਾ, ਮਾਜੂ ਫਲ ਉਹਨੂੰ ਦੁੱਧ ਦੇ ਵਿੱਚੋਂ ਘਸਾ ਕੇ ਉਹਦਾ ਜਿਹਾ ਲੇਪ ਜਿਹਾ ਬਣ ਜੂਗਾ, ਉਹ ਤੁਸੀਂ ਉਹਨੇ ਖਾਣਾ ਹੈਗਾ, ਚਾਹੇ ਦੁੱਧ ਦੇ ਵਿੱਚੋਂ ਲੈ ਲਓ ਤੁਸੀਂ। ਨਹੀਂ ਤਾਂ ਉਹਨੇ ਜੇ ਥੋੜ੍ਹਾ ਹੀ ਕੰਮ ਹੈਗਾ ਤਾਂ ਉਹਨੇ ਤੁਸੀਂ ਸੁੰਡ ਦੀ ਉਹ ਚਾਹ ਬਣਾ ਕੇ ਪੀ ਸਕਦੇ ਹੈਗੇ, ਅਦਰਕ ਦੀ ਚਾਹ ਬਣਾ ਕੇ ਪੀ ਲਿਆ ਕਰੋ, ਇਹ ਵੀ ਕਈ ਵਾਰੀ ਫਰਕ ਪਾ ਦਿੰਦੀ। ਤੇ ਕੂੜਾ ਸੱਕ ਜਾਂ ਕੂੜਾ ਛਾਲ ਇਹ ਮਿਲ ਜਾਂਦਾ ਹੈਗਾ ਇਹ ਤੁਹਾਨੂੰ ਸਟੋਰਾਂ 'ਚ, ਇਹ ਤੁਸੀਂ ਆਪਣੇ ਗੁੱਟ ਪੀ ਕੇ ਇਹਨੂੰ ਆਪਣੇ 2 ਚਮਚੇ ਇਹਦਾ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਮਿਲਾ ਕੇ ਖਾ ਸਕਦੇ ਹੈਗੇ ਤੁਸੀਂ। ਫਿਰ ਦਹੀਂ ਦੀ ਲੱਸੀ ਦੇ ਵਿੱਚੋਂ 1 ਚੁਟਕੀ ਹਿੰਗ ਦੀ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇੱਕ ਹੈਗੀ ਅਤੀਸ, ਸੁੰਡ ਤੇ ਗਲੋ, ਇਹ ਤਿੰਨੇ ਚੀਜ਼ਾਂ ਬਰਾਬਰ ਮਿਕਸ ਕਰਨੀਆਂ ਹੈਗੀਆਂ, 1 ਚਮਚੇ ਦੀ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਇਹਦੇ ਵਿੱਚੋਂ ਇਹ ਟਰਾਈ ਕਰਕੇ ਦੇਖ ਲਓ ਤੁਸੀਂ, ਜੇ ਹੋਰ ਕੋਈ ਲੱਭਿਆ ਫਿਰ ਦੱਸਦੇ ਹਾਂ ਤੁਹਾਨੂੰ ਇਹਦੇ ਬਾਅਦ। ਜਿਹੜੇ ਹਰਨੀਆਂ ਵਾਸਤੇ ਪੁੱਛਦੇ ਸੀਗੇ, ਹਰਨੀਆਂ ਵਾਸਤੇ ਤਾਂ ਤੁਸੀਂ ਉਹਨੇ ਇੱਕ ਤਾਂ ਤੁਸੀਂ ਅਦਰਕ ਦਾ ਮੁਰੱਬਾ ਖਾਣਾ ਹੈਗਾ ਜੀ, ਅਦਰਕ ਦਾ ਮੁਰੱਬਾ ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਇੱਕ ਉੱਥੇ ਤੁਸੀਂ ਜੇ ਤਾਂ ਇੱਥੇ ਰਾਮ ਦੇ ਬਾਬੇ ਦੀਆਂ ਸਟੋਰਾਂ ਉੱਥੇ ਤਾਂ ਮਿਲ ਜੂਗੀ, ਨਹੀਂ ਤੁਸੀਂ ਐਮਾਜ਼ੋਨ ਤੋਂ ਆਰਡਰ ਦੇ ਕੇ ਮੰਗਵਾ ਲਓ। ਬ੍ਰਿਧੀ ਬਾਧਿਕਾ ਬੱਟੀ ਹੈਗੀ, ਬ੍ਰਿਧੀ ਬਾਧਿਕਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਲੈਣੀਆਂ। ਜੇ ਤੁਹਾਨੂੰ ਐ ਹੋਵੇ ਵੀ ਗੋਲੀਆਂ ਲੈ ਕੇ ਕਈਆਂ ਨੂੰ ਜਿਸ ਤਰ੍ਹਾਂ ਰਿਐਕਸ਼ਨ ਜਿਹਾ ਹੁੰਦਾ ਹੈਗਾ ਇਹਦਾ, ਵੀ ਐਂ ਲੱਗਦਾ ਮੈਨੂੰ ਉਲਟੀ ਆਉਣ ਲੱਗੀ ਹੈ ਕੋਈ ਹੋਰ, ਤਾਂ ਤੁਸੀਂ ਆਪਣੇ ਨਿੰਬੂ ਦੀ ਸਕੰਜਵੀ ਜੀ ਬਣਾ ਕੇ ਪੀ ਲਓ, ਨਹੀਂ ਤਾਂ ਤੁਸੀਂ ਲੱਸੀ ਦੇ ਵਿੱਚ ਮੈਂ ਕਾਲਾ ਨੂਣ ਪਾ ਕੇ ਇਹ ਪੀ ਲਓ। ਅੱਛਾ, ਫਿਰ ਤੁਸੀਂ ਉਹਨੇ ਦੂਸਰਾ ਇਲਾਜ ਹੈਗਾ ਇਹਦਾ, ਗੁੱਦਾ ਕੁਆਰ ਦਾ ਤੁਸੀਂ 200 ਗ੍ਰਾਮ ਲੈਣਾ ਹੈਗਾ, ਤੁੰਮਾ ਤੁਸੀਂ 100 ਗ੍ਰਾਮ ਲੈਣਾ ਹੈਗਾ। ਇਹਨੂੰ ਤੁੰਮੇ ਨੂੰ ਪੀਸ ਕੇ ਤੁਸੀਂ ਆਪਣੇ ਕੁਆਰ ਦਾ ਗੁੱਦਾ ਤੇ ਤੁੰਮਾ ਇਹ ਮਿਕਸ ਕਰਕੇ ਕੜਾਹੀ ਦੇ ਵਿੱਚੋਂ ਪਕਾਉਣਾ ਹੈਗਾ ਜੀ ਤੁਸੀਂ। ਜ਼ਿਆਦਾ ਗਾੜਾ ਜਿਹਾ ਹੋ ਜਾਵੇ, ਇਹਦੇ ਛੋਲਿਆਂ ਦੇ ਬਰਾਬਰ ਆਪਣੇ ਗੋਲੀਆਂ ਜਿਹੀਆਂ ਤੁਸੀਂ ਵੱਟ ਲਓ। ਇਹ ਗੋਲੀਆਂ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਇਹ ਖਾਣੀਆਂ ਹੈਗੀਆਂ ਜੀ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਤੁਲਸੀ ਦੇ ਪੱਤੇ 50 ਗ੍ਰਾਮ, ਅਜਵਾਇਣ 50 ਗ੍ਰਾਮ, ਸੁੰਡ 50 ਗ੍ਰਾਮ, ਇਹਨਾਂ ਨੂੰ ਵੀ ਤਿੰਨਾਂ ਨੂੰ ਮਿਕਸ ਕਰਕੇ ਚਾਹੇ ਤਾਂ ਥੋੜ੍ਹਾ ਸ਼ਹਿਦ ਪਾ ਲਿਓ ਵਿੱਚ, ਇਹ ਗੋਲੀਆਂ ਜਿਹੀਆਂ ਵੱਟ ਲਿਓ ਇਹਦੇ ਛੋਲਿਆਂ ਦੇ ਦਾਣੇ ਜੀ ਨੇ, ਇਹ ਵੀ ਉਹਨੇ 2 ਗੋਲੀਆਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਇਹ ਖਾਣੀਆਂ ਹੈਗੀਆਂ ਜੀ। ਹਰਨੀਆਂ ਵਾਸਤੇ ਉਹਨੇ ਇੱਕ ਚਲੋ ਕੜੱਲਾਂ ਪੁੱਛਦੇ ਸੀ, ਕਹਿੰਦੇ ਕੜੱਲਾਂ ਵਾਲੀਆਂ ਪੈਂਦੀਆਂ, ਉਹ ਤੁਸੀਂ ਉਹਨੇ ਹਲਦੀ, ਔਲਾ, ਸੁੰਡ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ, ਹਲਦੀ, ਔਲਾ, ਸੁੰਡ, ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਮਿਕਸ ਕਰਕੇ ਇਹ ਤੁਸੀਂ ਲੈ ਲਿਆ ਕਰੋ। ਫਿਰ ਤੁਹਾਨੂੰ ਤੁਸੀਂ ਆਪਣੇ 150 ਗ੍ਰਾਮ ਨਾਰੀਅਲ ਦਾ ਤੇਲ ਲੈਣਾ ਹੈਗਾ ਤੇ 10 ਗ੍ਰਾਮ ਵਿੱਚੋਂ ਨਟਮੈਗ ਮਿਲਾਉਣਾ ਹੈਗਾ, ਉਹਦੀ ਤੁਸੀਂ ਮਾਲਿਸ਼ ਕਰਨੀ ਹੈਗੀ ਆਪਣੇ ਲੱਤਾਂ ਦੇ ਉੱਤੇ, ਇਹ ਟਰਾਈ ਕਰ ਸਕਦੇ ਹੈਗੇ। ਫਿਰ ਤੁਸੀਂ 1 ਕੱਪ ਦੁੱਧ ਦੇ ਵਿੱਚੋਂ 1 ਚਮਚਾ ਹਲਦੀ ਦਾ ਇਹ ਮਿਕਸ ਕਰਕੇ ਪੀ ਸਕਦੇ ਹੈਗੇ। ਕਈ ਵਾਰੀ ਇਹਨੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਕਮੀ ਕਰਕੇ ਵੀ ਕੜੱਲਾਂ ਚੜ੍ਹਦੀਆਂ ਹੈਗੀਆਂ ਜੀ, ਤੇ ਇਹਦੇ ਉੱਤੇ ਤੁਹਾਨੂੰ ਡਾਕਟਰ ਦੇ ਜਾਣੇ ਦੀ ਲੋੜ ਨਹੀਂ ਹੈਗੀ, ਆਮ ਕਾਊਂਟਰ ਤੋਂ ਹੀ ਤੁਹਾਨੂੰ ਮਿਲ ਜੂਗੀ ਕੈਲਮੈਗ, ਉਹ ਤਾਂ ਸ਼ੀਸ਼ੇ ਤੇ ਲਿਖਿਆ ਹੁੰਦਾ CALMAG। ਇਹ 500 ਮਿਲੀਗ੍ਰਾਮ ਦੀਆਂ ਗੋਲੀਆਂ ਜਿਹੀਆਂ ਹੁੰਦੀਆਂ ਬਣੀਆਂ ਬਣਾਈਆਂ, 2 ਗੋਲੀਆਂ ਤੁਸੀਂ ਰੋਜ਼ ਖਾ ਲਿਆ ਕਰੋ, ਇਹਦੇ ਨਾਲ ਵੀ ਉਹਨੇ ਕੜੱਲਾਂ ਹਟ ਜਾਂਦੀਆਂ ਜੀ। ਫਿਰ ਉਹਨੇ ਨੇ ਤਾਂ ਉਹਨੇ ਜੱਥੜੀ ਕੜੱਲਾਂ ਚੜ੍ਹਦੀਆਂ ਹੈਗੀਆਂ, ਜਿਹੜੀ ਲੱਤ ਦੀ ਚੜ੍ਹਦੀ ਉਸੇ ਲੱਤ ਦੀਆਂ ਤੁਸੀਂ ਆਪਣੀਆਂ ਉਂਗਲੀਆਂ, ਪੈਰਾਂ ਦੀਆਂ ਉਂਗਲੀਆਂ ਇਹਨਾਂ ਨੂੰ ਉੱਪਰ ਨੂੰ ਖਿੱਚਣਾ ਆਪਣੇ ਛਾਤੀ ਗੋਡਿਆਂ ਕੰਨੀ ਨੂੰ, ਇਹਦੇ ਨਾਲ ਵੀ ਫਟ ਕੜੱਲ ਨਿਕਲ ਜਾਂਦੀ ਹੈ ਜੀ। ਅੱਛਾ, ਫਿਰ ਤੁਸੀਂ ਇਹਦੇ ਵਿੱਚ ਅਸ਼ਵਗੰਧਾ ਵੀ ਲੈ ਸਕਦੇ ਹੈਗੇ ਜੀ, ਉਹ ਵੀ ਹਟਾ ਦਿੰਦੀ। 1 ਚਮਚਾ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ ਦਾ, ਇਹ ਥੋੜ੍ਹਾ ਜਿਹਾ ਗਰਮ ਕਰਕੇ ਘੀ ਦੇ ਵਿੱਚੋਂ ਥੋੜ੍ਹਾ ਘੀ ਗਰਮ ਕਰਕੇ ਥੋੜ੍ਹੀ ਜਿਹੀ ਅਸ਼ਵਗੰਧਾ ਪਾ ਕੇ ਉਹ ਖਾ ਕੇ ਉੱਪਰੋਂ ਕੋਸਾ ਦੁੱਧ ਪੀ ਲਓ, ਇਹ ਵੀ ਕੜੱਲਾਂ ਨੂੰ ਹਟਾ ਦਿੰਦੀ। ਜਿਹੜੇ ਕਹਿੰਦੇ ਸੀਗੇ ਉਹਨੇ ਪਿੰਡੇ ਉੱਤੇ ਖਾਜ ਜੀ ਹੁੰਦੀ ਹੈਗੀ, ਉਹ ਦੱਸਿਆ ਸੀਗਾ ਜੀ ਉਹਨੇ, ਸ਼ਾਇਦ ਉਹਨਾਂ ਨੇ ਕਰਿਆ ਹੀ ਨਹੀਂ ਉਹ। ਉਹਨੇ ਤੁਸੀਂ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, ਜੇ ਜ਼ਿਆਦਾ ਹੀ ਮੇਰੇ ਖਿਆਲ ਲੱਗਦੀ ਉਹਨਾਂ ਨੂੰ, ਅੱਧੀ ਤੁਸੀਂ ਗਲੀਸਰੀਨ ਪਾ ਲਓ, ਅੱਧੇ ਤਾਰੇ ਮੀਰੇ ਦਾ ਤੇਲ ਪਾ ਲਓ। ਜੇ ਨਹੀਂ ਤਾਰੇ ਮੀਰੇ ਦਾ ਤੇਲ ਮਿਲਦਾ, ਜੇ ਤਾਂ ਮਿਲ ਜਾਵੇ ਤਾਂ ਬੈਟਰ ਹੈਗਾ, ਨਹੀਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਹੀ ਮਿਕਸ ਕਰਕੇ ਉਹਦੀ ਮਾਲਿਸ਼ ਕਰੋ। ਇਹ ਟਾਈਮ ਤਾਂ ਲੱਗ ਜੂਗਾ 2-3 ਵੀਕਾਂ, ਪਰ ਕਾਜ ਜਮਾਂ ਤੇ ਹਟ ਜੂਗੀ ਜੀ। ਜਿਹੜੀ ਜੇ ਉਹਨਾਂ ਨੂੰ ਲੱਗਦਾ ਹੈਗਾ ਵੀ ਉਹਨੇ ਖੁਸ਼ਕ ਹੈਗੀ ਮੇਰੀ ਸਕਿਨ, ਪਤਾ ਲੱਗ ਜਾਂਦਾ, ਜੇ ਉਂਗਲੀ ਫੇਰੋਗੇ ਤਾਂ ਉੱਤੇ ਜੇ ਚਿੱਟਾ ਜਿਹਾ ਨਿਸ਼ਾਨ ਪੈ ਗਿਆ ਸਕਿਨ ਦੇ ਉੱਤੇ, ਤਾਂ ਸਮਝ ਲਓ ਸਾਰੀ ਸਕਿਨ ਖੁਸ਼ਕ ਹੈਗੀ ਬਾਹਲੀ। ਇਹਦੇ ਵਿੱਚ ਤੁਸੀਂ ਆਪਣੇ ਨਾਰੀਅਲ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨੀ ਹੈ ਜੀ ਸਾਰੀ ਇਹਦੇ ਨਾਲ, ਜਾਂ ਫਿਰ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਆਪਣੇ ਲਗਾਉਣੀ ਹੈਗੀ ਜੀ, ਮਾਲਿਸ਼ ਕਰਨੀ ਹੈਗੀ ਉਹਦੀ। ਜਾਂ ਫਿਰ ਤੁਸੀਂ ਔਲੇ ਦਾ ਤੇਲ, ਔਲਾ ਪਾਊਡਰ ਸਰੋਂ ਦੇ ਤੇਲ ਦੇ ਵਿੱਚ ਮਾਲਿਸ਼ ਕਰ ਸਕਦੇ ਹੈ ਪਾ ਕੇ। ਇਹਦੇ ਨਾਲ ਫਿਰ ਤੁਸੀਂ ਗੈਂਦੇ ਦੇ ਜਿਹੜੇ ਪੱਤੇ ਹੁੰਦੇ, ਗੈਂਦੇ ਦਾ ਫੁੱਲ ਜਿਹੜਾ ਹੁੰਦਾ ਜੀ, ਉਹਦੇ ਪੱਤਿਆਂ ਦਾ ਰਸ ਕੱਢ ਲੈਣਾ ਹੈਗਾ, ਰਸ ਕੱਢ ਕੇ ਵੈਸਲੀਨ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਪਣੇ
ਵਿਆਹੀਆਂ ਤੇ ਲਗਾਉਣਾ ਹੈਗਾ, ਜਿਨ੍ਹਾਂ ਦੇ ਵਿਆਹੀਆਂ ਹੋਈਆਂ ਉਹ ਲਗਾ ਸਕਦੇ ਹੈਗੇ, ਤੇ ਸਕਿਨ ਵਾਲੇ ਜਿਨ੍ਹਾਂ ਦੇ ਖਾਜ ਹੁੰਦੀ ਉਹ ਵੀ ਲਗਾ ਕੇ ਟਰਾਈ ਕਰਕੇ ਦੇਖ ਸਕਦੇ ਹੈਗੇ ਜੀ। ਜੇ ਖੁਸ਼ਕ ਹੈਗੀ ਉਹਨਾਂ ਦੀ ਸਕਿਨ ਤਾਂ ਕਰਕੇ ਉਹਨੇ ਲੈ ਸਕਦੇ ਹੈਗੇ। ਨਹੀਂ ਤਾਂ ਉਹਨੇ ਸ਼ਹਿਦ ਦੇ ਵਿੱਚੋਂ ਦਾਲਚੀਨੀ ਮਿਲਾ ਕੇ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਜੇ ਤੁਹਾਡੀ ਅੰਦਰਲੀ ਪ੍ਰੋਬਲਮ ਹੋਵੇ ਇਹਦੇ ਕਰਕੇ ਹੁੰਦੀ ਕੋਈ, ਕਈ ਵਾਰੀ ਸਕਿਨ ਖਾਜ ਕਰਨੇ ਤੇ ਹਟਦੀ ਨਹੀਂ, ਅੱਧਾ ਕੱਪ ਤੁਸੀਂ ਪਿਆਜ਼ ਦਾ ਰਸ ਲੈਣਾ, ਵਿੱਚੋਂ 2 ਚਮਚੇ ਸ਼ਹਿਦ ਮਿਲਾ ਕੇ ਉਹ ਪੀਣਾ ਹੈਗਾ ਜੀ, ਇਹ ਖਾਣਾ ਹੈਗਾ। ਇਹਦੇ ਨਾਲ ਜੇ ਤੁਹਾਡੇ ਕੋਈ ਸਰੀਰ में ਪ੍ਰੋਬਲਮ ਹੋ ਗਈ ਉਹ ਹੈ। ਜੇ ਖੁਸ਼ਕੀ ਹੋਈ ਤੁਹਾਡੇ ਪਿੰਡੇ ਤੇ ਤਾਂ ਤੁਸੀਂ ਇੱਕ ਟਮਾਟਰ, ਅੱਧਾ ਕੁ ਗਲਾਸ ਟਮਾਟਰਾਂ ਦਾ ਜੂਸ ਘਰ ਕੱਢ ਕੇ ਆਪਣੇ ਇਹ ਪੀਓ ਜੀ ਤੁਸੀਂ, ਇਹਦੇ ਨਾਲ ਹੋ ਜੂਗਾ। ਜਾਂ ਫਿਰ ਨਹੀਂ ਤਾਂ ਨਿੰਬ ਦੇ ਪੱਤੇ ਤੁਸੀਂ ਆਪਣੇ ਸਾੜ ਕੇ ਉਹਦੀ ਸਵਾਹ ਜੀ ਬਣਾ ਕੇ ਦਹੀਂ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈ। ਨਿੰਬ ਦੇ ਤੇਲ ਵੀ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈ, ਨਿੰਬ ਦੇ ਤੇਲ ਦੀ। ਇਹ ਚੀਜ਼ਾਂ ਕਰਕੇ ਦੇਖ ਲਓ ਜੀ। ਜਾਂ ਫਿਰ ਤੁਲਸੀ ਦੇ ਰਸ ਦੇ ਵਿੱਚੋਂ ਮਾਜੂ ਫਲ ਜਿਹੜਾ ਹੁੰਦਾ ਉਹ ਪੀ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈ। ਟਮਾਟਰ ਵੀ ਖਾ ਦੇ ਕਰੇ ਜ਼ਿਆਦਾ, ਇਹਦੇ ਨਾਲ ਟਮਾਟੇ, ਤਿਰਫਲਾ, ਨਿੰਬੂ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਯੂਜ਼ ਲਾ ਜਿਵੇਂ ਕਰਨ, ਇਹਦੇ ਨਾਲ ਜਿਹੜੀ ਆਪਣੇ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਆ ਉਹਨੇ ਹਟ ਜਾਂਦੀ ਹੈ। ਜਿਹੜੇ ਯੂਰਿਕ ਐਸਿਡ ਪੁੱਛਦੇ ਸੀਗੇ ਉਹ ਤਾਂ ਉਹਨੇ ਇਹਦੇ ਵਿੱਚੋਂ ਤੁਸੀਂ ਆਪਣੇ ਐਪਲ ਜੂਸ ਜ਼ਿਆਦਾ ਪੀ ਸਕਦੇ ਹੈਗੇ ਜੀ। ਅਤੇ ਸੁੰਡ, ਕਾਲੀ ਮਿਰਚ, ਮਗਾਂ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ, ਇਹਦੇ ਨਾਲ ਵੀ ਗੋਟ ਥੋੜ੍ਹੇ ਹਟ ਜਾਂਦੇ। ਯੂਰਿਕ ਐਸਿਡ ਗੋਟ ਬਣਿਆ ਹੁੰਦਾ ਹੈ ਯੂਰਿਕ ਐਸਿਡ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਅਕਰਕਰਾ, ਸੁੰਡ, ਅਸਗੰਧ, ਲੌਂਗ, ਇਹ ਬਰਾਬਰ ਤੁਸੀਂ ਲੈਣੇ ਹੈਗੇ। ਇਹਦਾ 1 ਚਮਚਾ ਤੁਸੀਂ ਆਪਣੇ ਰੋਜ਼ ਲੈਣਾ ਹੈਗਾ ਐਪਲ ਦੇ ਜੂਸ ਨਾਲ। ਜਾਂ ਨਹੀਂ ਤਾਂ ਫਿਰ ਨਿੰਬੂ ਦੀ ਸਕੰਜਵੀ ਬਣਾ ਕੇ ਉਹਦੇ ਨਾਲ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਉਹਨੇ ਤੁਸੀਂ ਦੂਜਾ ਉਹਨੇ ਰੈੱਡ ਮੀਟ ਨਹੀਂ ਖਾਣਾ ਹੈਗਾ, ਮਾਂਹ ਦੀ ਦਾਲ ਇਹ ਨਹੀਂ ਖਾਣੀ ਹੈਗੀ, ਬੀਅਰ ਬੂਰ ਨਹੀਂ ਪੀਣੀ ਹੈਗੀ, ਛੋਲਿਆਂ ਦੀ ਦਾਲ ਨਹੀਂ ਖਾਣੀ ਹੈਗੀ, ਇਹੋ ਜਿਹੀ ਚੀਜ਼ਾਂ ਨਹੀਂ ਤੁਸੀਂ ਖਾਣੀਆਂ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਪਨਰਵਾ, ਇਹ ਮਿਲਣਾ ਨਹੀਂ ਤੁਹਾਨੂੰ ਉੱਥੇ। ਚਲੋ ਬਾਕੀ ਇਹਦੇ ਵਿੱਚੋਂ ਤੁਸੀਂ ਇੱਕ ਪਰਹੇਜ਼ ਰੱਖਣਾ ਹੈਗਾ, ਫਰਿੱਜ ਦੀਆਂ ਚੀਜ਼ਾਂ ਨਹੀਂ ਯੂਜ਼ ਕਰਨੀਆਂ। ਜਿਸ ਤਰ੍ਹਾਂ ਫਰਿੱਜ ਮਤਲਬ ਜਦੀ ਕੱਢ ਕੇ ਠੰਡਾ ਪਾਣੀ ਪੀ ਲਿਆ, ਕੋਕ ਪੀ ਲਿਆ, ਇਹ ਨਹੀਂ। ਰੂਮ ਟੈਂਪਰੇਚਰ 'ਤੇ ਲਿਆ ਕੇ ਜਾਂ ਮਤਲਬ ਕੋਸਾ ਤੁਸੀਂ ਪੀਓ, ਜੇ ਪਾਣੀ ਪੀਣਾ ਕੋਸਾ ਪੀਓ ਆਪਣਾ। ਕੋਲਡ ਡਰਿੰਕ ਨਹੀਂ ਤੁਸੀਂ ਯੂਜ਼ ਕਰਨਾ ਹੈਗਾ ਇਹਦੇ ਵਿੱਚ। ਅਤੇ ਇੱਕ ਹੋਰ ਇਲਾਜ ਹੈਗਾ ਇਹਦੇ ਵਾਸਤੇ, ਇਹਦੇ ਵਿੱਚ ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ। ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ ਇਹ ਬਰਾਬਰ ਲੈਣੀਆਂ ਹੈਗੀਆਂ। ਇਹਨਾਂ ਦੀ 1 ਚਮਚੇ ਦੀ ਚਾਹ ਬਣਾ ਕੇ ਸਵੇਰ ਨੂੰ ਪੀਣੀ ਹੈਗੀ, 1 ਚਮਚੇ ਦੀ ਸ਼ਾਮ ਨੂੰ। ਜਿਹੜੇ ਪਤਾ ਨਹੀਂ ਪੁੱਛਦੇ ਸੀਗੇ ਉਹਨੇ ਮੈਗਨੀਸ਼ੀਅਮ ਆਪਣੇ ਘੱਟ ਹੈ, ਉਹਦੇ ਵਾਸਤੇ ਕੀ ਖਾਣਾ ਚਾਹੀਦਾ? ਜਿਵੇਂ ਤਾਂ ਅਨਾਜ ਖਾਣੇ ਚਾਹੀਦੇ, ਸਾਬਤ ਅਨਾਜ ਜਿਹੜੇ ਹੁੰਦੇ, ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ, ਅਖਰੋਟ, ਮੂੰਗਫਲੀ, ਬਦਾਮ, ਕਾਜੂ, ਸੋਇਆਬੀਨ, ਕੇਲੇ, ਖਮਾਣੀ, ਕੱਦੂ, ਦਹੀਂ, ਦੁੱਧ, ਚਾਕਲੇਟ, ਤੁਲਸੀ, ਇਹ ਸਾਰੀਆਂ ਚੀਜ਼ਾਂ ਯੂਜ਼ ਕਰੋ। ਇਹ ਸ਼ੂਗਰ ਵਾਲਿਆਂ ਵਾਸਤੇ ਵੀ ਠੀਕ ਹੈ ਜੀ। ਜਿੰਨੀਆਂ ਚੀਜ਼ਾਂ ਤੁਸੀਂ ਇਹ ਯੂਜ਼ ਕਰ ਸਕਦੇ, ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ। ਅੱਛਾ ਜੀ, ਸ਼ੂਗਰ ਵਾਸਤੇ ਉਹਨੇ ਦੱਸਦੇ ਹੈ ਕਿ ਜਿਹੜੇ ਕਹਿੰਦੇ ਕਿ ਬੋਟਮ ਲਾਈਨ 'ਤੇ ਹੈਗੀ ਸ਼ੂਗਰ, ਵੀ ਵਧੇ ਨਾ, ਉਹਨਾਂ ਨੂੰ ਡਰ ਹੈ ਵੱਧ ਨਾ ਜਾਵੇ ਕਿੱਥੇ। ਇਹ ਮੇਰੀ ਵਾਈਫ ਖਾਂਦੇ 10 ਸਾਲ ਹੋ ਗਏ, ਇਹਦੀ ਕਦੀ ਅਪ ਨਹੀਂ ਹੋਈ ਹੈਗੀ ਸ਼ੂਗਰ, ਜਿਸ ਤਰ੍ਹਾਂ ਨੋਰਮਲ ਰਹਿੰਦੀ ਹੈਗੀ, ਕੰਟਰੋਲ ਰਹਿੰਦੀ ਹੈਗੀ। ਮੇਰੇ ਕਹਿਣੇ ਦਾ ਮਤਲਬ ਇਹ ਹੈਗਾ ਇਹਦੇ ਵਿੱਚੋਂ ਤੁਸੀਂ ਲੈਣਾ ਹੈਗੀ, ਇਹ ਪੱਕਾ ਘਰ ਦਾ ਇਲਾਜ ਹੈ ਜੀ। ਸੌਂਫ, ਔਲਾ, ਮੇਥੀ, 3 ਚੀਜ਼ਾਂ ਲੈਣੀਆਂ। ਸੌਂਫ, ਔਲਾ, ਮੇਥੀ ਬਰਾਬਰ ਲੈਣੀਆਂ ਹੈਗੀਆਂ। ਅਤੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਲੈਣਾ ਹੈਗਾ ਜੀ। ਕੋਸੇ ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ, ਜਿਸ ਤਰ੍ਹਾਂ ਸਾਰਾ ਜੀਅ ਕਰਦਾ ਉਹ ਲੈ ਲਓ ਉਸ ਤਰ੍ਹਾਂ। ਇਹ ਵਧੀਆ ਚੀਜ਼ ਹੈ, ਜਿਹੜਾ ਨੋਰਮਲ ਹੈ ਇਹਦੇ ਨਾਲ ਫਿਰ ਅਪ ਨਹੀਂ ਹੁੰਦੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਤੇਜ ਪੱਤਾ, ਮੇਥੀ, ਇਹ 100 ਗ੍ਰਾਮ ਲੈਣੀਆਂ ਹੈਗੀਆਂ 2 ਚੀਜ਼ਾਂ। ਜਾਮਨ ਦੀ ਗੁਠਲੀਆਂ ਲੈਣੀਆਂ ਹੈਗੀਆਂ 150 ਗ੍ਰਾਮ। ਬੇਲ ਪੱਤਾ, ਬੇਲ ਪਾਊਡਰ, ਜਿਸ ਤਰ੍ਹਾਂ ਇੱਥੇ ਲਿਖਿਆ ਹੁੰਦਾ ਲਿਫਾਫੇ ਦੇ ਉੱਤੇ, ਬੇਲ ਪਾਊਡਰ, ਉਹ 250 ਗ੍ਰਾਮ ਲੈਣਾ ਹੈਗਾ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਰੱਖ ਲਓ। 1 ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜੇ ਰੋਟੀ ਖਾਣੇ ਤੋਂ ਬਾਅਦ, ਜੇ ਨੋਰਮਲ ਇਹ ਹੈਗੇ ਨਾ 120 ਤਾਂ ਸ਼ੂਗਰ ਕੁਛ ਉਹ ਹੈ ਨਹੀਂ, ਉਹਨਾਂ ਤਾਂ ਵਹਿਮੇ ਪਾ ਦੇਣਾ। ਹਾਂਜੀ, ਉਨੀ ਤਾਂ ਹੁੰਦੀ ਆ, ਉਹ ਫਿਰ ਘੱਟਦੀ ਵੱਧਦੀ ਮਾੜਾ ਮੋਟਾ ਰਹਿੰਦੀ। ਹਾਂ, ਫਿਰ ਤਾਂ ਹੀ ਮੈਂ ਤੁਹਾਨੂੰ ਨਰਮ ਚੀਜ਼ਾਂ ਦੱਸਦਾ ਜੀ, ਆਪਣੇ ਕੋਈ ਸਾਈਡ ਇਫੈਕਟ ਵੀ ਨਾ ਕਰੇ। ਇਹਦੇ ਵਿੱਚੋਂ ਤੁਸੀਂ ਟਮਾਟਰਾਂ ਦਾ ਜੂਸ, ਥੋੜ੍ਹਾ ਕਰੇਲੇ ਦਾ ਜੂਸ, ਇਹ ਮਿਕਸ ਕਰਕੇ ਪੀ ਸਕਦੇ ਹੈਗੇ। ਘਰ ਪੀਣਾ ਹੈਗਾ, ਟਾਊਨ ਵਾਲੇ ਨਹੀਂ ਲੈਣੇ ਹੈਗੇ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1 ਚਮਚਾ ਸੌਂਫ ਦਾ ਹੀ ਖਾ ਲਿਆ ਕਰੋ। ਜਾਮਨਾਂ ਦਾ ਪਾਊਡਰ ਆਮ ਮਿਲ ਜਾਂਦਾ ਸਟੋਰਾਂ 'ਚ, ਉਹ ਵੀ 1 ਚਮਚਾ ਜਾਮਨਾਂ ਦੇ ਪਾਊਡਰ ਲੈ ਲਿਆ ਕਰੋ। ਜਾਂ ਫਿਰ ਔਲੇ ਦੇ ਜੂਸ ਦੇ ਵਿੱਚੋਂ 5-4 ਚਮਚੇ ਤੁਸੀਂ ਔਲੇ ਦਾ ਜੂਸ ਲੈਣਾ ਹੈਗਾ। 1 ਗਲਾਸ ਪਾਣੀ ਨਾਲ ਪਾ ਕੇ, ਅੱਧਾ ਚਮਚਾ ਹਲਦੀ ਪਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ।
ਤੇ ਨਹੀਂ ਤਾਂ ਆਪਣੇ ਕੜੀ ਪੱਤੇ ਦੀ ਉਹ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ, ਉਹ ਵੀ ਠੀਕ ਰਹੂਗੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਮੂਲੀ ਦਾ ਜੂਸ ਪੀ ਸਕਦੇ ਹੈਗੇ, ਮੂਲੀ ਵੀ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਵਿੱਚ, ਮੂਲੀ ਦਾ ਜੂਸ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਤ੍ਰਿਫਲਾ ਪਾਊਡਰ ਲਾ ਜੋ ਪੀ, ਨਹੀਂ ਹੋਰ ਕੁਝ ਕਰਨਾ। 1 ਚਮਚਾ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ, ਤ੍ਰਿਫਲਾ ਸਵੇਰ ਨੂੰ ਉਹਨੇ ਉੱਠ ਕੇ ਪੀ ਲਿਆ। ਗਲੇ ਦੇ ਨਾਲ ਸ਼ੂਗਰ ਵੀ ਕੰਟਰੋਲ ਰਹਿੰਦੀ ਹੈਗੀ, ਗਲੇ ਪੇਟ ਦੀ ਕਬਜੀ, ਗੈਸ ਗੂਸ ਸਾਰੀਆਂ ਆਪਣੇ ਚੀਜ਼ਾਂ ਠੀਕ ਰਹਿੰਦੀਆਂ ਹੈਗੀਆਂ ਇਹਦੇ ਨਾਲ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਆ ਜਾਂ 7 ਇਸਬਗੋਲ ਹੁੰਦਾ, ਇਹ ਵੀ ਬਹੁਤ ਨਰਮ ਚੀਜ਼ ਹੈ ਜੀ, ਇਹ ਵੀ ਆਪਣੇ ਸ਼ੂਗਰ ਨੂੰ ਘਟਾ ਦਿੰਦਾ ਹੈਗਾ। ਅੱਛਾ ਜੀ, ਅੱਗੇ ਪੁੱਛਦੇ ਸੀਗੇ ਟੌਂਸਲ ਦੇ ਪੁੱਛਦੇ ਸੀਗੇ, ਜੇ ਸਾਨੂੰ ਆਪਣੇ ਨਹੀਂ ਤਾਂ ਇੰਡੀਆ ਦੇ ਮੁਕਾਬਲੇ ਨਹੀਂ ਇੱਥੇ ਜਿਹੜੇ ਤੂਤ ਹੁੰਦੇ ਸੀਗੇ ਇੰਡੀਆ ਸ਼ਤੂਤ ਜੀ, ਹਾਂ ਉਹਨਾਂ ਦਾ ਤੁਸੀਂ ਆਪਣੇ ਪਾਊਡਰ ਲੈ ਸਕਦੇ। ਜੇ ਤੁਹਾਨੂੰ ਇੱਥੇ ਸ਼ਰਬਤ ਵੀ ਮਿਲਦਾ ਤਾਂ ਵੀ ਠੀਕ ਹੈਗਾ। ਹਾਂਜੀ, ਇੱਥੇ ਤਾਂ ਉਹ ਤੂਤੀਆਂ ਵੀ ਮਿਲ ਜਾਂਦੀਆਂ, ਸਾਰਾ ਕੁਝ ਮਿਲ ਜਾਂਦਾ। ਹਾਂ, ਇਹਦੇ ਵਿੱਚ ਮੈਂ ਫਿਰ ਉਨਾ ਹੀ ਇਹ ਲੈਣਾ ਤੇ ਉਨੀ ਮਲੱਠੀ ਲੈਣੀ ਹੈਗੀ। ਇਹ ਦੋ ਚੀਜ਼ਾਂ ਲੈ ਕੇ ਉਹਦੀ ਚਾਹ ਜੀ ਬਣਾ ਕੇ ਹੌਲੀ ਹੌਲੀ ਘੁੱਟਾ ਭਰ ਕੇ ਉਹਨੇ ਪੀ ਲੈ ਕਰੇ ਜਾਣਾ। ਅੱਛਾ, ਨਹੀਂ ਤਾਂ ਆਪਣੇ 4 ਚਮਚੇ ਤੁਸੀਂ ਅਪਰੋਕਸੀਮੇਟ ਲੈ ਲੈਣੀ ਹੈਗੀ ਗਲੈਸਰੀਨ, ਤੇ 1 ਚਮਚਾ ਪਾਣੀ ਹੈਗੀ ਟਿੰਚਰ ਆਇਓਡੀਨ। ਇਹ ਆਮ ਉੱਥੇ ਸਟੋਰਾਂ 'ਚ ਪਈ ਹੈਗੀ, ਡਰੱਗ ਸਟੋਰਾਂ 'ਚ ਤੁਹਾਨੂੰ ਮਿਲੂਗੀ। ਇਹ ਉੱਥੇ ਤੁਸੀਂ ਪੁੱਛ ਕੇ ਆਪਣੇ ਟਿੰਚਰ ਆਇਓਡੀਨ ਉਹਨਾਂ ਨੂੰ ਕਹਿ ਦਿਓ, ਡਰੱਗ ਵਾਲੇ ਤੁਹਾਨੂੰ ਦੇ ਦੋਗੇ, ਬਗੈਰ ਡਾਕਟਰ ਤੇ ਹੀ ਉੱਥੇ ਮਿਲ ਜਾਂਦੇ। ਇਹ ਵੀ ਬਹੁਤ ਚੰਗੀ ਚੀਜ਼ ਹੈ ਜੀ। ਇਹ ਤੁਸੀਂ ਆਪਣੇ 1 ਸ਼ੀਸ਼ੀ ਵਿੱਚ ਮਿਕਸ ਕਰ ਲੈਣੀ ਹੈਗੀ ਚੀਜ਼ਾਂ ਦੋਵੇਂ। 4 ਚਮਚੇ ਗਲੀਸਰੀਨ ਦੇ 1 ਚਮਚਾ ਹੈ, ਜਾਂ ਅੰਦਾਜ਼ੇ ਨਾਲ ਉਨੇ ਕੁ ਪਾ ਲਓ ਜਿਹਦਾ ਰੰਗ ਪੀਲਾ ਜਿਹਾ ਜਿਸ ਤਰ੍ਹਾਂ ਹੋ ਜਾਵੇ, ਐਂ ਦੇਖ ਲਿਓ ਕਰਕੇ। ਇਹਦੇ ਨਾਲ ਤੁਸੀਂ ਕਿਊ ਟਿਪ ਜਿਹੜੀ ਹੁੰਦੀ ਲੰਬਾ ਲੈ ਲੈਣਾ, ਜਿਹੜਾ ਛੋਟਾ ਡੱਕਾ ਨਹੀਂ, ਜਿਹੜਾ ਲੰਬੇ ਡੱਕੇ ਤੇ ਹੁੰਦੀ ਹੈ 6 ਇੰਚ ਡੱਕਾ ਇਹ ਵਾਲੇ ਜਿਹੜੇ ਕਿਊ ਟਿਪ ਮਿਲ ਜਾਂਦੇ, ਇਹ ਭਿਓ ਕੇ ਬੱਚੇ ਨੂੰ ਕਹਿਣਾ ਹੈਗਾ ਵੀ ਆਪਣੇ ਆ ਕਰਕੇ ਮੂੰਹ ਖੋਲ, ਤੁਹਾਨੂੰ ਉਹ ਟੌਂਸਲ ਜੇ ਦਿਖਣ ਲੱਗ ਜਾਂਦੇ ਹੈ ਜੀ, ਉਹ ਟੌਂਸਲਾਂ ਦੇ ਉੱਤੇ ਲਗਾ ਦਗੇ ਉਹ, ਤੇ ਉਹਨੇ ਪਾਣੀ ਬਾਹਰ ਕੱਢਣਾ ਹੈਗਾ, ਅੰਦਰ ਨਹੀਂ ਨਿਕਾਲਣਾ ਪਾਣੀ। ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਟੌਂਸਲ ਵਾਸਤੇ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਪਾਈਨਐਪਲ ਦਾ ਜੂਸ। ਇਹ ਤੁਸੀਂ ਆਪਣੇ ਘੁੱਟ ਕਰਕੇ ਪੀਣਾ ਹੈਗਾ, ਬਾਹਲੀ ਤੇਜ਼ ਨਹੀਂ ਇੱਕੋ ਲਗਤ ਪੀਣਾ, ਹੌਲੀ ਹੌਲੀ ਵੀ ਥਾਰੇ ਹਲਕ ਨੂੰ ਵੀ ਲੱਗਦਾ ਜਾਵੇ, ਹੌਲੀ ਹੌਲੀ ਸਿਪ ਕਰਕੇ ਪੀਣਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਲੋਬੀਆ ਜਿਹੜਾ ਹੁੰਦਾ ਜੀ, ਲੋਬੀਆ ਉਸ 100 ਤੁਸੀਂ ਆਪਣੇ ਲੈ ਕੇ ਮੁੱਠੀ ਉਹ ਪਾਣੀ ਦੇ ਵਿੱਚ ਉਬਾਲ ਲੈਣਾ ਤੁਸੀਂ, ਚੰਗਾ ਪਾਣੀ ਪਾ ਕੇ। ਜਦੋਂ ਉਹਦੇ ਫੁੱਟ ਜਿਵੇਂ ਉਹਦੇ ਮੂੰਹ 'ਚ ਲੋਬੀਏ ਦੇ, ਤਾਂ ਉਹ ਪਾਣੀ ਤੁਸੀਂ ਨਿਤਾਰ ਕੇ ਰੱਖ ਲੈਣਾ ਹੈਗਾ। ਉਹ ਪਾਣੀ ਵੀ ਤੁਸੀਂ ਕੋਸਾ ਜਾਂ ਆਪਣੇ ਘੁੱਟ ਕਰਕੇ ਆਪਣੇ ਪੀਓ ਤੁਸੀਂ। ਜਾਂ ਫਿਰ ਜੇ ਤੁਹਾਨੂੰ ਇੱਥੇ ਮਿਲਦੀ ਹੈਗੀ ਗੇਰੂ ਲੈਣਾ ਹੈਗਾ 2 ਗ੍ਰਾਮ, ਕਾਲੀ ਜੀਰੀ ਲੈਣੀ ਹੈਗੀ 3 ਗ੍ਰਾਮ। ਇਹਨਾਂ ਨੂੰ ਪੀ ਕੇ ਪਾਣੀ ਪਾ ਕੇ ਜਾਂ ਮਾੜਾ ਮੋਟਾ ਤੇਲ ਪਾ ਕੇ ਇਹਦਾ ਪੇਸਟ ਜਿਹਾ ਬਣਾ ਕੇ ਇਹ ਆਪਣੇ ਗਲ ਦੇ ਉੱਤੇ ਬੰਨ੍ਹਣਾ ਹੈਗਾ ਜੀ, ਦੋਵੇਂ ਪਾਸੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਘਿਓ ਗਰਮ ਕਰਕੇ ਉਹਦੇ ਵਿੱਚੋਂ ਸਿੰਧਾ ਨੂਣ ਪਾ ਲੈਣਾ ਹੈਗਾ, ਉਹਦੇ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ ਉਹਦੇ ਉੱਤੇ। ਜਾਂ ਫਿਰ ਤੁਸੀਂ ਲੈਣਾ ਅਦਰਕ ਦਾ ਰਸ 1 ਚਮਚਾ, 1 ਚੁਟਕੀ ਤੁਸੀਂ ਪਾ ਲੈਣੀ ਹੈਗੀ ਉਹਨੇ ਫਟਕੜੀ ਖਿੱਲ ਕਰੀ ਵੀ, ਤੇ 1 ਚਮਚਾ ਪਾ ਲੈਣਾ ਤੁਸੀਂ ਸ਼ਹਿਦ ਵਿੱਚ। ਇਹ ਜਾਮ ਪੇਸਟ ਜਿ ਮੰਗਣਾ ਬਣ ਜੂਗਾ, ਉਹਨੂੰ ਉਂਗਲੀ ਨਾਲ ਲੈਣੇ ਨੂੰ ਕਹਦੋ, ਉਂਗਲੀ ਨਾਲ ਹੌਲੀ ਹੌਲੀ ਆਪਣੇ ਚੱਟ ਲੈ ਕਰੇ, ਇਹ ਤੁਸੀਂ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਕੱਚੇ ਪਪੀਤੇ ਦਾ ਰਸ ਲੈ ਕੇ ਉਹਦੇ ਵਿੱਚੋਂ 2 ਚਮਚੇ, 1 ਚਮਚਾ ਅਦਰਕ ਦਾ ਰਸ ਵਿੱਚੋਂ ਲਾ ਲੈਣਾ ਹੈਗਾ, ਥੋੜ੍ਹਾ ਜਿਹਾ ਕੋਸਾ ਕਰਕੇ ਇਹਦੀ ਆਪਣੇ ਬੱਚੇ ਦੇ ਮਾਲਿਸ਼ ਕਰਨੀ ਹੈਗੀ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਮੇਥੀ ਥੋੜ੍ਹੀ, ਧਨੀਆ ਤੇ ਕਣਕ ਦਾ ਆਟਾ ਥੋੜ੍ਹਾ ਲੈ ਕੇ ਸਰੋਂ ਦੇ ਤੇਲ ਦੇ ਵਿੱਚ ਇਹਨੂੰ ਆਪਣੇ ਪਾ ਕੇ ਥੋੜ੍ਹਾ ਜਿਹਾ ਗਰਮ ਜਿਹਾ ਕਰ ਲੈਣਾ ਹੈਗਾ। ਉਹ ਗਰਮ ਕੋਸਾ ਜਿਹਾ ਇਹਦੇ ਆਪਣੇ ਟੌਂਸਲਾਂ ਤੇ ਬੰਨ੍ਹਣਾ ਹੈਗਾ, ਇਹ ਵੀ ਕੰਮ ਨੇ ਠੀਕ ਕਰ ਦਿੰਦਾ। ਫਿਰ ਗਾਜਰਾਂ ਦਾ ਜੂਸ, ਇਹ 1 ਗਲਾਸ ਤੁਸੀਂ ਨਿਆਣੇ ਨੂੰ ਰੋਜ਼ ਪਿਲਾਓ, ਉਹਨੂੰ ਕਹਿੰਦੇ ਹੌਲੀ ਹੌਲੀ ਘੁੱਟ ਕਰਕੇ ਪੀਣਾ ਹੈਗਾ ਜੀ। ਜਾਂ ਫਿਰ ਇਹਦੇ ਵਾਸਤੇ ਤੁਸੀਂ ਕੌਡ ਲੀਵਰ ਆਇਲ, ਇਹਦੇ ਕੈਪਸੂਲ ਮਿਲ ਜਾਂਦੇ ਜੀ, ਕੌਡ ਲੀਵਰ ਆਇਲ ਦੇ, ਮੱਛੀ ਦਾ ਤੇਲ ਹੁੰਦਾ ਹੈ, ਤੇ ਕੌਡ ਲੀਵਰ ਆਇਲ ਇਹਦੇ ਕੈਪਸੂਲ ਤੁਸੀਂ 1 ਕੈਪਸੂਲ ਨਿਆਣੇ ਨੂੰ ਦੇ ਕਰੋ ਰੋਜ਼। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਦੇ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਇਹ ਦੱਸਦੇ ਨੇ ਕੁਝ ਇਲਾਜ ਜਿਹੜੇ ਨਹੀਂ ਦੱਸੇ ਜਾਂਦੇ ਮੰਗਲਵਾਰ ਨੂੰ, ਤੇ ਤੁਸੀਂ ਮੰਗਲਵਾਰ ਨੂੰ ਹੀ ਕਾਲ ਕਰਕੇ ਪੁੱਛ ਸਕਦੇ ਆ। ਬਹੁਤ ਇਹਨਾਂ ਦਾ ਧੰਨਵਾਦ। ਨਾਲ ਦੀ ਨਾਲ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਤਾਂਸੀ, ਕਿਰਨ ਕਮਲ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਹਰਮਿੰਦਰ ਸਿੰਘ ਫਰੈਜ਼ਨੋ, ਮੁਸ਼ਿਆਨਾ ਪਰਿਵਾਰ ਯੂਨੀਅਨ ਸਿਟੀ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ।
ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ